ਅੱਛਾ ਨਾਨੀ, ਤੁਹਾਡੇ ਆਂਢ ਗੁਆਂਢ ਦੇ ਵਿੱਚ ਕਿਸੇ ਦਾ ਘਰ ਦਾ, ਕਿਸੇ ਦਾ ਨਾਮ, ਕਿਸੇ ਦਾ ਕੁਛ ਜਿਹੜੇ ਉੱਥੇ ਰਹਿ ਗਏ ਮੁਸਲਿਮ ਜਿਹੜੇ ਸੀਗੇ, ਕੋਈ ਦਾ ਉਸਕੇ ਦੇ ਨਾਮ ਪੁੱਛਦੀ ਨਾ, ਉਹਨਾਂ ਦਾ ਕਿਸੇ ਦਾ ਪਤਾ ਤੁਹਾਨੂੰ ਗੁਆਂਢੀਆਂ ਦਾ ਨਾਮ? ਗੁਆਂਢੀਆਂ ਦਾ ਨਾਮ ਤਾਂ ਪਤਾ ਹੀ ਹੈ। ਦੱਸੋ। ਸਾਡੇ ਘਰ ਰਹਿੰਦੇ ਨਾ ਜਿਹੜੇ ਸਾਡੇ ਕੰਮ ਕਰਦੇ ਸੀ, ਹਾਂ, ਡੰਗਰ ਮਾਰਦਾ, ਉਹਦੇ ਨਾਂ ਤੇ ਸੀ ਦਾਰੂ, ਤੇ ਉਹਦੇ ਨਾਂ ਘਰ ਵਾਲਾ ਨਵਾਬ ਸੀ, ਤੇ ਦੂਜਿਆਂ ਦਾ ਮੋਚੀ ਸੀ, ਉਹ ਜੁੱਤੀਆਂ ਜੁੱਤੀਆਂ ਸਿਆਉਂਦੇ ਸੀ ਸਾਡੇ ਗੁਆਂਢੀ ਪਰ। जी सरदार जी, उधर नसर जी अच्छा अद्धी अद्धी मेरे को ला दो, अद्धी पिछले को। अच्छा, ये दो हिस्सा च ना डिवाइड हो गए। अच्छा चलो देख लेने आप। हाँ जी, आ जाओ बिस्मिल्लाह। घर मिल गया। ਤੇ ਮੇਰੇ ਨਾਨਾ ਜੀ ਹੀ ਗੋਖਾ ਸਿੰਘ, ਤੇ ਮੇਰੀ ਮੰਮੀ ਦਾ ਨਾਂ ਹੀ ਜੀਤੋ। ਉਹਨੇ ਰਹਿਣ ਵਾਲੇ ਹੀ ਆਸਲ ਪਿੰਡ ਦੇ। ਹਾਂਜੀ। ਤੇ ਅੱਜ ਆਪਾਂ ਪਿੰਡ ਵੇਖਣ ਆਏ ਆ ਕਿ ਸਾਰੇ ਜੀਆਂ ਨੂੰ ਮਿਲਣ ਵਾਸਤੇ ਆਏ ਆ, ਪਿੰਡ ਵੇਖਣ ਵਾਸਤੇ ਆਏ ਆ। ਪਤਾ ਲਵਾ ਹੀ ਲਿਆ ਜੀ ਕਿੱਥੇ ਕਰਕੇ ਪਿੰਡ ਜਿਹੜਾ ਦੱਸਣੇ? ਪਲਾਟ ਅੱਡਾ ਜੀ, ਅੱਡਾ ਪਲਾਟ। ਅੱਡਾ ਪਲਾਟ। ਉਹ ਜਿਹੜੇ ਮਾਂਜੂੜੀ ਪਿੰਡ ਦੱਸਦੇ ਨਾ, ਆਸਲ ਤੇ ਤਾਰੋਗਿਲ, ਉਹ ਕੋਲ ਅੱਡਾ ਪਲਾਟ। ਅੱਡਾ ਪਲਾਟ। ਹਾਂ ਲਓ ਜੀ, ਪਤਾ ਲੱਗ ਗਿਆ ਹੁਣ, ਉਧਰ ਨੂੰ ਚੱਲੀਏ ਆਪਾਂ। ਚਲੋ ਚੱਲੀਏ। ਨਹੀਂ ਖਾਣਾ ਖਾ ਕੇ ਕਰੀਬ ਹੀ ਹੈ, ਖਾਣਾ ਕੋਈ ਨਹੀਂ। ਪੱਕਾ ਪਿਆ। ਨਹੀਂ ਖਾਣਾ ਨਾਸ਼ਤਾ ਕਰਕੇ ਸੀ ਰੋਡ ਦਾ। ਹਾਂਜੀ ਪੱਕਾ। अस्सलाम वालेकुम दोस्तों, सत श्री अकाल। मैं नासिर ढिल्लों, तुसीं जुड़े हो साडे चैनल पंजाबी लहर ते। सवेरे सवेरे उठ पए आ ते असीं अज लाहौर आ। असीं अपने होटल 'च आ ते मां जी हुणी, सोनिया दे मां जी हुणी पीसी होटल 'च, उत्थे आपां चलदे आ। अज दा व्लॉग जिहड़ा, अज दा वीडियो बड़ा स्पैशल खास मां जी हुणां दे नानी दा पिंड आ, उन्हां दी मां दा, सॉरी सोनिया दी नानी ते उन्हां दी मां जी हुणां दे माता दा पिंड आ लाहौर। आसल पिंड आ, तारो गिल ते आसल। उत्थे जाना उन्हां नूं लै के अज उन्हां दे पिंड। सो अज दा सफ़र साडा जिहड़ा वा कसूर दे बार्डर दे नाल नाल लाहौर दे विच रहेगा, रायविंड वाली साइड ते। सो आपां चलदे आ राणा साहब नूं नाल लै के, माता जी नूं लै के, क्योंकि राणा साहब साडे दोस्त ने, राणा जबार साहब उन्हां दे अगे कोई जाण वाले हैगे ने, उन्हां दे कोल आपां जाना। सो आपां चलदे आ, पहिलों पीसी उन्हां नूं लै के फिर अगे चलदे। पहुंच गया आपां पीसी, मां जी हुणी ने तैयार। सत श्री अकाल मां जी, की हाल चाल है? सत श्री अकाल जी, सत श्री अकाल। ਇਹ ਸੋਨੀਆ ਦੇ ਮਾਂ ਜੀ ਨੇ। ਤੇ ਕਿੱਥੇ ਜਾਣਾ ਅੱਜ ਤੁਸੀਂ? ਮੈਂ ਆਪਣੇ ਮੰਮੀ ਦੇ ਪਿੰਡ ਜਾਣਾ। ਕਿਹੜਾ ਪਿੰਡ ਆ? ਉਹ ਤਾਰੋਗਿਲ ਆਸਲ। ਤਾਰੋ ਗਿੱਲ ਆਸਲ। ਹਾਂ, ਆਸਲ ਪਿੰਡ ਹੈ ਅਸਲੀ ਤੇ ਉਹਨਾਂ ਦਾ। ਉਹਨਾਂ ਦੇ ਚਾਚੇ ਤਾਏ ਜਿਹੜੇ ਸੀ ਉਹ ਤਾਰੋਗਿਲ ਰਹਿੰਦੇ ਸੀ। ਅੱਡ ਅੱਡ ਪਿੰਡ ਨੇ ਨਾ ਦੋਵੇਂ ਹੀ। ਹਾਂ ਆਸਲ ਆਸਲ ਵੱਖਰਾ ਹੈ ਤੇ ਤਾਰੋਗਿਲ ਵੱਖਰਾ ਹੈ। ਹਾਂ, ਸੂਏ ਅਸਲ ਵੀ ਨਾਲ ਹੀ ਆ। ਉਹ ਪਤਾ ਨਹੀਂ, ਇਹ ਤੇ ਆਸਲ ਪਿੰਡ ਆ। ਤੇ ਕੀ ਦੱਸਿਆ ਸੀ ਮਾਤਾ ਜੀ ਉਹਨਾਂ ਨੇ ਪਿੰਡ ਬਾਰੇ? ਮਾਤਾ ਜੀ ਕਹਿੰਦੇ ਕਿ ਮੇਰਾ ਪਿੰਡ ਵੇਖ ਕੇ ਆਇਓ ਜਰੂਰ। ਤੇ ਮੇਰੇ ਨਾਨੇ ਦਾ ਨਾਂ ਹੈ ਗੋਖਾ ਸਿੰਘ, ਤੇ ਮੇਰੀ ਮੰਮੀ ਦਾ ਨਾਂ ਜੀਤੋ, ਤੇ ਨਾਨੀ ਦਾ ਨਾਂ ਹੈਗਾ ਆ ਸੰਤ ਕੌਰ। ਅੱਛਾ ਜੀ। ਹਾਂਜੀ। ਤੇ ਤੁਹਾਡੇ ਨਾਨੇ ਹੋਣਾ ਦਾ? ਨਾਨੇ ਦਾ ਨਾਂ ਗੋਖਾ ਸਿੰਘ। ਹਾਂ, ਗੋਖਾ ਸਿੰਘ। ਹਾਂ। ਤੇ ਕੀ ਦੱਸਿਆ ਵੀ ਪਿੰਡ 'ਚ ਕੌਣ ਕੌਣ ਹੈ? ਕੋਈ ਮੁਸਲਮਾਨਾਂ ਦੇ ਘਰਾਂ ਦਾ ਨਾਂ, ਕੋਈ ਘਰ ਦਾ ਆਪਣੇ ਦਾ ਦੱਸਿਆ ਇਹ ਹੋਵੇ? ਉਹਨਾਂ ਨੇ ਆਖਿਆ ਸੀ ਇੱਕ ਤੇਲੀ ਹੈਗੀ। ਉਹਨੂੰ ਨਾਂ ਚੇਤਾ ਕਰ ਲੈਣੀ ਆ, ਵੀਡੀਓ 'ਚ ਚੇਤਾ ਨਹੀਂ ਆਉਣ ਡਿਆ। ਹਾਂ। ਹਾਂਜੀ, ਹੋਰ? ਤੇ ਇੱਕ ਮੋਚੀ ਦਾ ਘਰ ਸੀ ਲਾਗੇ, ਤੇ ਨਾਲ ਤੇਲੀਆਂ ਦੇ ਘਰ ਸੀ ਲਾਗੇ ਸਾਡੇ। ਅੱਛਾ। ਤੇ ਦਾਰੋ ਤੇਲਣ। ਦਾਰੋ? ਹਾਂ, ਦਾਰੋ ਤੇਲਣ ਦਾ ਘਰ ਸੀ ਸਾਡੇ ਘਰ ਦੇ ਲਾਗੇ। ਤੇ ਉਹ ਬੜਾ ਆਉਣਾ ਜਾਣਾ ਸੀ ਤੇ ਬੜਾ ਪਿਆਰ ਸੀ ਸਾਡਾ। ਅੱਛਾ। ਤੇ ਘਰ ਕਿੱਥੇ ਦੱਸਿਆ ਸੀ? ਘਰ ਕਿੱਥੇ ਸੀ ਪਿੰਡ 'ਚ? ਘਰ ਆਂਦੇ ਸਾਡੇ ਉੱਥੇ ਪਿੰਡ ਦੇ ਵਿੱਚ ਹੀ, ਤੇ ਨਾਲ ਹੀ ਝੋਨੇ ਜ਼ਿਆਦੇ ਲੱਗਦੇ ਸਾਡੇ ਪਿੰਡ ਦੇ ਵਿੱਚ। ਹੋਰ ਕਪਾਹ ਕਪੂ ਘੱਟ ਹੁੰਦੀ, ਝੋਨੇ ਜ਼ਿਆਦੇ ਲੱਗਦੇ। ਆ ਵੀ ਉਹ ਮਹੱਲੇ ਵੀ ਕੋਈ ਦੱਸਿਆ ਵੀ ਇੱਧਰ ਨੂੰ ਘਰ ਆ, ਪਿੰਡ ਵੜਦੇ ਆ ਕਿਵੇਂ? ਉਹ ਨਹੀਂ, ਉਹਨਾਂ ਨੇ ਬਜ਼ੁਰਗ ਹੋ ਗਏ, ਉਹਨਾਂ ਨੂੰ ਫਿਰ। ਕਿੰਨੀ ਉਮਰ ਮਾਂ ਤੁਹਾਡੀ ਮਾਲਦਾ ਦੀ? 100 ਸਾਲ ਹੋ ਗਈ ਉਹਨੂੰ। 100 ਸਾਲ? ਉਹਨਾਂ ਦਾ ਵਿਆਹ ਇੱਥੇ ਹੋਇਆ ਸੀਗਾ। ਹਾਂ, ਮੈਰਿਜ ਇੱਥੇ ਹੋਈ ਸੀ। 18 ਸਾਲ ਦੀ ਉਮਰ ਸੀ ਜਦੋਂ ਉਹਨਾਂ ਦਾ ਵਿਆਹ ਹੋਇਆ ਹੈ। ਅੱਛਾ ਅੱਛਾ। ਹਲੇ ਵੀ ਮਤਲਬ ਸਿਹਤਮੰਦ ਨੇ ਮਾਸ਼ਾਅੱਲਾ?
ਹਾਂ ਤੁਰੇ ਫਿਰਦੇ ਆ, ਆਪਣੇ ਆਪ ਤੁਰੇ ਫਿਰਦੇ ਆ। ਹਾਂ ਫਿਰ ਹੁਣ ਇਹਦਾ ਮਤਲਬ ਵੀ ਮਾਂ ਦਾ ਪਿੰਡ ਵੇਖਣ ਜਾਣਾ। ਹਾਂ ਮਾਂ ਦਾ ਪਿੰਡ ਵੇਖਣ। ਚਲੋ ਚੱਲੀਏ ਫਿਰ ਆਜੋ। ਚਲੋ ਆਓ ਠੀਕ। ਝੰਡੇ ਆ ਫੋਟੋ ਖਿਚਾਉਣ ਤੇ ਅੱਡੀਆਂ ਚੁੱਕ ਚੁੱਕ ਤਾਂ ਹੋਣ ਦੀ ਕੋਸ਼ਿਸ਼ ਕਰਨ। ਮੈਨੂੰ ਐ ਲੱਗਦਾ ਮੈਂ ਬਹੁਤ ਛੋਟੀ ਜੀ ਹੋ ਗਈ ਹਾਂ ਸਵਾਈਆਂ ਨਿੱਕੀ ਲੱਗਦੀ। ਉਹ ਜਿਵੇਂ ਗੱਡੀ ਆਪਣੀ ਰੈਡੀ ਹੈ, ਆਪਾਂ ਚੱਲੀਏ ਹੁਣ ਪਿੰਡ ਵੱਲ ਨੂੰ, ਇਹਨਾਂ ਨੂੰ ਪਿੰਡ ਵਿਖਾਈਏ, ਪਿੰਡ ਚੱਲ ਕੇ ਗੱਲਾਂ ਬਾਤਾਂ ਕਰਦੇ। ਰਾਣਾ ਸਾਹਿਬ ਕਹਿੰਦੇ ਸੀ ਵੀ ਕਿਸੇ ਨੂੰ ਕਹਿ ਦਈਏ, ਮੈਂ ਕਿਹਾ ਕਹਿਣ ਦੀ ਲੋੜ ਨਹੀਂ, ਮੈਨੂੰ ਲੱਗਦਾ ਨਾ ਆਪਾਂ ਉਂਝ ਜਾ ਵੜਨਾ। ਅਸੀਂ ਕਰ ਲਿਆ ਬੰਦੋਬਸਤ ਜੀ, ਆ ਜਾਓ ਕਰ ਲਿਆ। ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਨਾਨੀ, ਕੀ ਹਾਲ ਹੈ? ਠੀਕ ਹੈ ਬੇਟਾ। ਤੁਹਾਡੇ ਪਿੰਡ ਚੱਲੇ ਆਪਾਂ ਨਾਨੀ। ਤੁਹਾਨੂੰ ਪਤਾ ਘਰ ਤੁਹਾਡਾ ਕਿੱਥੇ ਕੀ ਸੀਗਾ? ਮੈਨੂੰ ਕਿਹੜਾ ਪਤਾ ਪਿੰਡ ਦਾ, ਪਤਾ ਗਲੀਆਂ ਪੁੱਛਦੇ ਪੁੱਛ ਲਈ ਨਾ ਦੱਸ ਦੋ ਨਾ ਮੇਰਾ ਪੁੱਛਦੇ ਸਰਜੀਤ ਕੋਲ ਸਰਜੀਤ ਪਿੰਡ ਦਾ ਨਾਮ ਦੱਸ ਦੋ ਵਜੇ ਪੁੱਛਦੇ ਸਾਰਾ ਗੱਲਾਂ। ਅੱਛਾ ਤੇ ਉੱਥੇ ਗਲੀਆਂ ਦੇ ਵਿੱਚ ਪਤਾ ਕਿੱਥੇ ਕੀ ਸੀ? ਘਰ ਦਾ ਪਤਾ ਤੁਹਾਨੂੰ ਤੁਹਾਡਾ ਕਿੱਥੇ ਘਰ ਦਾ? ਮੈਨੂੰ ਕੋਈ ਸਾਬ ਪਤਾ ਹੀ ਨਹੀਂ ਘਰ ਬਾਹਰ ਦਾ ਮਾੜਾ ਮੋਟਾ ਉਹ ਕਿੱਥੇ ਕਰ ਰਹੇ ਨੇ, ਟੈਕ ਗਏ ਹੋਣਗੇ ਕੱਚੇ ਕੱਚੇ ਕੋਲ ਕਰ ਰਹੇ। ਹਾਂ ਨਹੀਂ ਹੈ ਨਾ ਉੱਥੇ ਕੋਈ ਪੁੱਛ ਕੇ ਮੇਰਾ ਕਰੇ ਪੁੱਛ ਕੇ ਚਲੇ ਜਾਏ, ਪੁੱਛ ਕੇ ਨਾ ਦੇ ਪਿਓ ਦਾ ਨਾਂ ਲੈ ਲਿਆ ਜੇ ਨਾ ਉਹ ਕਰ ਰਹੇ ਉਹਦਾ ਨਾਂ ਲੈ ਲਿਆ, ਪਤਾ ਪੁੱਛ ਕੇ ਚਲੇ, ਪੁੱਛ ਕੇ ਨਾਂ ਦੱਸ ਕੇ ਪਤਾ ਹੀ ਨਹੀਂ ਮੈਨੂੰ। ਗੋਖਾ ਸਿੰਘ। ਗੋਖਾ ਸਿੰਘ। ਅੱਛਾ ਠੀਕ ਹੈ। ਤੁਹਾਡਾ ਨਾਮ ਕੀ ਸੀਗਾ? ਕਿਸ ਨਾਮ ਤੋਂ ਜਾਣਦੇ ਸੀਗੇ ਤੁਹਾਨੂੰ? ਮੇਰਾ ਨਾਮ ਜੀਤੋ ਆਂਦੇ ਸਾਰੇ। ਅੱਛਾ ਸਰਜੀਤ ਕੌਰ ਹੋਣਾ ਤੇ ਜੀਤੋ ਹੀ ਆਂਦੇ ਸਾਰੇ ਤੇ। ਅੱਛਾ ਨਾਨੀ, ਤੁਹਾਡੇ ਆਂਢ ਗੁਆਂਢ ਦੇ ਵਿੱਚ ਕਿਸੇ ਦਾ ਘਰ ਦਾ, ਕਿਸੇ ਦਾ ਨਾਮ, ਕਿਸੇ ਦਾ ਕੁਛ ਜਿਹੜੇ ਉੱਥੇ ਰਹਿ ਗਏ ਮੁਸਲਿਮ ਜਿਹੜੇ ਸੀਗੇ, ਕੋਈ ਦਾ ਕੋਈ ਹੋਣ ਕੇ ਬਜ਼ੁਰਗ ਜਦੋਂ ਮਾਮੀ ਦੇ ਗਈ ਉਸ ਤੇ ਗਏ ਬਜ਼ੁਰਗ। ਉਸਕੇ ਨਾਮ ਪੁੱਛਦੀ ਨਾ, ਉਹਨਾਂ ਦਾ ਕਿਸੇ ਦਾ ਪਤਾ ਤੁਹਾਨੂੰ ਗੁਆਂਢੀਆਂ ਦਾ ਨਾਮ? ਗੁਆਂਢੀਆਂ ਦਾ ਨਾਂ ਦਾ ਪਤਾ ਹੀ ਹੈ। ਦੱਸੋ। ਇੱਕ ਇਹਨਾਂ ਦਾ ਬੰਦਾ ਦਾ ਪਤਾ ਜਿਹੜੀ ਕੁੜੀ ਸੀ ਉਹਦੇ ਬੱਚੇ ਹੋਣਗੇ, ਕੋਈ ਨਾ ਕੋਈ ਹੋਣਗੇ ਇਸ ਕਰ। ਨਾਮ ਦੱਸੋ ਨਾਨੀ। ਦਾਰੋ ਦੇ ਨਵਾਬ ਸਾਡੇ ਘਰ ਰਹਿੰਦੇ ਨੇ ਜਿਹੜੇ ਸਾਡੇ ਕੰਮ ਕਰਦੇ ਸੀ। ਹਾਂ ਡੰਗਰ ਮਾਰਦਾ, ਉਹਦਾ ਨਾਂ ਤਾਂ ਸੀ ਦਾਰੋ ਤੇ ਉਹਦਾ ਨਾਂ ਘਰ ਵਾਲਾ ਨਵਾਬ ਸੀ ਤੇ ਦੂਜਿਆਂ ਦਾ ਮੋਚੀ ਸੀ, ਉਹਦਾ ਜੁੱਤੀਆਂ ਸਿਆਉਂਦੇ ਸੀ ਸਾਡੇ ਗੁਆਂਢੀ ਪਰ। ਅੱਛਾ ਉਹ ਮੋਚੀ ਸੀ, ਉਹਦਾ ਜੁੱਤੀਆਂ ਸਿਆਉਂਦੇ ਸੀ। ਉਹਨਾਂ ਦਾ ਨਾਮ ਦਾ ਮੈਨੂੰ ਕੋਈ ਪਤਾ ਨਹੀਂ। ਵਿਆਹ ਹੋਏ ਕੁੜੀਆਂ ਤੁਹਾਡੀ ਕਿਸੇ ਸਹੇਲੀ ਦਾ ਨਾਮ? ਹੈਲੋ ਕਨੈਕਸ਼ਨ ਚਲੇ ਗਿਆ। ਸਾਰੀਆਂ ਵਿਆਹੀਆਂ ਹੋਈਆਂ ਗਈਆਂ ਬੁੱਢੀਆਂ ਬੱਡੀਆਂ। ਦੱਸ ਦੋ ਨਾ ਸੋਨੀਆ ਨੂੰ ਕਿ ਕੀ ਨਾਮ ਸੀਗਾ ਉਹਨਾਂ ਦੇ? ਬਸ ਨਾ ਮੈਨੂੰ ਯਾਦ ਹੀ ਨਹੀਂ ਕਿ ਮੈਂ ਨਾ ਯਾਰ ਕੋਈ ਨਹੀਂ ਤੇ ਸਾਲ ਬੜੇ ਹੋ ਗਏ ਨਾ, ਇੰਨੇ 77 78 ਸਾਲ ਹੋ ਗਏ। 100 ਸਾਲ ਤੋਂ ਉੱਤੇ ਆ ਗਏ। ਚਲੋ ਜੀ ਚੱਲਦੇ ਆ। ਚਲੋ ਚੱਲਦੇ ਹੁਣ ਪਿੰਡ ਆਪਾਂ, ਤੁਸੀਂ ਕਰ ਲਓ ਗੱਲ। ਅਸੂ ਯਾ ਸਦਰ ਕੋ ਚਲੋ ਨਾਨੀ ਆਪਾਂ ਉੱਥੇ ਚੱਲੇ ਆ ਤੇ ਜਾ ਕੇ ਵੇਖਦੇ ਆ, ਫਿਰ ਤੁਹਾਨੂੰ ਫੋਨ ਕਰਾਂਗੇ। ਕੋਈ ਬਾਹਰ ਬੀਬੀ ਮਿਲ ਗਈ, ਬੀਬੀ ਵਰਗੀ ਤੇ ਬਈ ਉਹਨਾਂ ਗੱਲ ਕਰ। ਮੇਰੇ ਅੱਗੇ ਮਿਲ ਗਈ ਇਹਨੀ ਉਮਰ ਦੇ ਜਿਹੜੀ ਬਜ਼ੁਰਗ ਨਹੀਂ ਦੱਸਦੀ ਉਹਨੂੰ ਕਹੇ ਜੀਤੋ ਨਾਲ ਗੱਲ ਕਰੋ। ਹੋਰ ਸੁਣਾ ਠੀਕ ਹੈ।
ਅੱਛਾ ਅਸਲ ਪਿੰਡ ਦੇ ਹੀ ਆ ਪਿੰਡ ਦੇ, ਹਾਂਜੀ। ਹਾਂਜੀ ਤੇ ਮੇਰੇ ਨਾਨਾ ਜੀ ਹੀ ਗੋਖਾ ਸਿੰਘ ਅੱਛਾ ਤੇ ਮੇਰੀ ਮੰਮੀ ਦਾ ਨਾਂ ਹੀ ਜੀਤੋ ਜੀ ਆਓ ਲਾ ਲਓ ਉੱਚੀ ਉੱਚੀ ਬੋਲਣਾ ਤੁਸੀਂ ਜੀ ਤੇ ਇਥੋਂ ਦੇ ਰਹਿਣ ਵਾਲੇ ਹੀ ਅਸਲ ਪਿੰਡ ਦੇ ਹਾਂਜੀ ਤੇ ਅੱਜ ਆਪਾਂ ਪਿੰਡ ਵੇਖਣ ਆਏ ਆ ਕਿ ਸਾਰੇ ਜੀਆਂ ਨੂੰ ਮਿਲਣ ਵਾਸਤੇ ਆਏ ਆ ਪਿੰਡ ਵੇਖਣ ਵਾਸਤੇ ਆਏ ਆ ਦੱਸੋ ਨਾ ਤੁਹਾਡੇ ਉਹਨਾਂ ਦੇ ਘਰ ਦੇ ਨਾਲ ਕੌਣ ਰਹਿੰਦਾ ਸੀਗਾ? ਠੀਕ ਉਹ ਬਾਅਦ ਦੱਸ ਦੇਣੀ ਹੈ ਤੁਸੀਂ ਉਹ ਦੱਸੋ ਨਾ ਆਪਣਾ ਪੂਰਾ ਦੱਸੋ ਵਿਰਸਾ ਸਿੰਘ ਇਹ ਨਹੀਂ ਉਹ ਪਹਿਲੀ ਤਾਂ ਗੱਲ ਹੈ ਕਿ ਉਸ ਵਕਤ ਦੀ ਸਾਡੀ ਪਦੇਸ਼ ਹੀ ਨਹੀਂ ਗਈ। ਅੱਛਾ ਅਸੀਂ ਤਾਂ ਪਾਕਿਸਤਾਨ ਦੇ ਜੰਮ ਆ, ਹਾਂਜੀ ਫਿਰ ਅਸੀਂ ਆਏ ਇੰਡੀਆ ਚੋਂ ਆ। ਅੱਛਾ ਤੁਸੀਂ ਇੰਡੀਆ ਚੋਂ ਆਏ ਆ? ਹਾਂਜੀ ਅਸੀਂ ਸ਼ੁਰੂ ਦੇ ਇੱਥੋਂ ਦੇ ਰਹਿਸ਼ੀ ਨਹੀਂ ਕਿ ਸਾਨੂੰ ਉਹਨਾਂ ਦੇ ਬਾਰੇ ਕੀ ਇਲਮ ਹੋ ਸਕਦਾ। ਹਾਂ ਜਿਹੜੇ ਇੱਥੋਂ ਦੇ ਉਹ ਜਿਹੜਾ ਕੋਈ ਇੱਥੋਂ ਦੇ ਜੱਦੀ ਰਹਿਸ਼ੀ ਹੈ ਨਾ ਹਾਂ ਉਹਨਾਂ ਨੂੰ ਕੋਈ ਹੋ ਸਕਦਾ। ਇਹ ਡਾਰੋ ਸੀ ਉਹਨਾਂ ਦੇ ਜਿਹੜੇ ਮੇਰੀ ਮੰਮੀ ਦੇ ਘਰ ਸੀ ਨਾ ਜਿੱਥੇ ਨਾਨਕੇ ਮੇਰੇ ਡਾਰੋ ਤੇਲੀ ਉਦੋਂ ਕਹਿੰਦੇ ਸੀ ਹੁਣ ਤੇ ਬਦਲਤੇ ਆ ਨਾ ਹਾਂ ਤੇਲੀ ਤੇ ਮੋਚੀ ਨਾਲ ਸੀ ਘਰ ਉਹਨਾਂ ਦੇ ਲਾਗੇ ਹੀ ਡਾਰੋ ਨਵਾਬ ਹੈ ਉਹਦੇ ਘਰ ਵਾਲਾ ਹੈ ਹਾਂ ਜਿਹੜਾ ਉਹ ਕੰਮ ਕਰਦਾ ਸੀਗਾ ਨਾ ਘਰੇ ਤੇਲੀਆਂ ਜਾਂ ਮੋਟੀਆਂ ਉਹਨਾਂ ਦੇ ਚਾਹ ਜੋ ਕੋਈ ਬੰਦਾ ਲੱਭੇ ਹਾਂ ਉਹਨਾਂ ਦੇ ਘਰ ਦੇ ਲਾਗੇ ਘਰ ਜਿਹੜੇ ਨਹੀਂ ਤੇਲੀ ਵੀ ਇੱਥੇ ਜਿਹੜੇ ਦੋ ਘਰ ਨੇ ਉਹ ਵੀ ਇੰਡੀਆ ਚੋਂ ਹੀ ਆਏ ਨੇ, ਇੱਥੋਂ ਦਾ ਜੱਦੀ ਤੇਲੀ ਕੋਈ ਨਹੀਂ ਹੈ। ਨਹੀਂ ਹੈਗੇ ਸੀ ਡਾਰੋ ਸੀ ਉਸ ਵਕਤ ਹੋਣਗੇ ਫਿਰ ਬਾਅਦ ਚ ਕਿਤੇ ਉੱਠ ਗਏ ਹੋਣਗੇ, ਹੁਣ ਨਹੀਂ ਹੈ। ਤੇ ਮੋਚੀ ਵੀ ਹੈਗੇ ਸੀ ਲਾਗੇ ਪੁਰਾਣਾ ਬੰਦਾ ਫਿਰ ਲੱਭ ਕੇ ਦਿਓ ਜੀ। ਹਾਂ ਪੁਰਾਣਾ ਬੰਦਾ ਬੰਦੇ ਲੱਭੇ ਹੈ ਨੇ ਉੱਥੇ ਪੁਰਾਣੇ ਬਾਬੇ ਬੈਠੇ ਕੋਈ ਅੱਜ ਜਾਂਦੇ ਆ ਜੀ ਪਿੰਡ ਚ ਅਸੀਂ ਲੱਭਦੇ ਆ ਜੀ ਤੁਸੀਂ ਆ ਪਿੰਡ ਚੋਂ 12 ਸਾਲ ਪਹਿਲਾਂ ਉਦੋਂ ਉਹਨਾਂ ਨੂੰ ਮਿਲੇ ਸੀ ਮੇਰੀ ਮਾਮੀ ਇੱਥੋਂ ਹੋ ਕੇ ਗਈ ਹੈ ਨਾ ਤੇ ਉਦੋਂ ਮੋਚੀ ਮਿਲੇ ਸੀ ਉਹ ਅੱਛਾ ਜੀ ਹਾਂ ਉਹਨਾਂ ਨੇ ਫਿਰ ਬੜਾ ਕੀਤਾ ਹੀ ਮਿਲੇ ਹੀ ਇੱਥੇ ਇਹ ਨਾ ਬਜ਼ੁਰਗ ਨੂੰ ਫੌਰੀ ਤੌਰ ਤੇ ਯਾਦ ਨਹੀਂ ਹੁੰਦਾ ਫਿਰ ਹੌਲੀ ਪਤਾ ਲੱਗਦਾ ਇਸ ਤੇ ਉਹ ਫਲਾਣਾ ਹੈਗਾ ਹਾਂ ਹਾਂਜੀ ਜਿਹੜੀ ਉਸ ਵਕਤ ਦੇ ਬੰਦੇ ਆ ਨਾ ਉਹਨਾਂ ਦਾ ਪਤਾ ਹੋ ਸਕਦਾ ਹੈ। ਪੁਰਾਣਾ ਹੈ ਅਸੀਂ ਤੇ ਆਪ ਉਧਰ ਇੰਡੀਆ ਚੋਂ ਆਏ ਆ ਤੇ ਉਹ ਵੀ ਸਾਡੇ ਵੱਡੇ ਆ, ਸਾਡੀ ਤਾਂ ਪਦੇਸ਼ ਹੀ ਪਾਕਿਸਤਾਨ ਦੀ। ਠੀਕ ਹੈ ਬਿਲਕੁਲ ਠੀਕ ਨਹੀਂ ਕਿਹੜੇ ਪਿੰਡ ਤੋਂ ਆਇਆ ਮੁੰਡਾ ਤੇ ਉਂਝ ਆਪਣਾ ਦਾ ਵੀ ਅਸੀਂ ਇੰਡੀਆ ਚੋਂ ਆਏ ਹਾਂ। ਅੱਛਾ। ਤੁਹਾਡੇ ਵਾਸਤੇ ਮਾਲਮ ਹਾਂਜੀ ਹਾਂਜੀ ਮੇਰੇ ਪਿੰਡ ਦਾ ਸਾਰਿਆਂ ਦਾ ਪਤਾ ਨੇ ਜਿਹੜੇ ਸਿੱਖ ਇੱਥੋਂ ਗਏ ਨੇ ਉਹਨਾਂ ਸਾਰਿਆਂ ਦਾ ਪਤਾ ਨਹੀਂ। ਜਾਗਰ ਸਿੰਘ ਜੈਲਦਾਰ ਸੀ, ਗੁਰਨਾਮ ਸਿੰਘ ਸੀ, ਫਲਾਣਾ ਸੀ, ਉਪਲ ਸਿੰਘ ਸੀ, ਸਾਰਿਆਂ ਦੇ ਉਹਨਾਂ ਪਿੰਡਾਂ ਦੇ ਜਿਹੜੇ ਗਏ ਨੇ ਉਹਨਾਂ ਦਾ ਨਾਂ ਤੇ ਪਤਾ ਯਾਦ ਹੀ ਹੈ ਨਾ ਭਾਵੇਂ ਦੱਸ ਗੋਖਾ ਸਿੰਘ ਸੰਧੂ ਇਹ ਵੀ ਜਾਟੀ ਨੇ ਜਿਹੜਾ ਹੈਗਾ ਨਾ ਜੀ। ਹਾਂਜੀ ਜਾਤੀ ਨੇ ਤੇ ਉਹ ਵੀ ਗੱਲ ਕਰ ਨਹੀਂ ਉਹਨਾਂ ਦੀ ਵੀ ਗੋਖਾ ਸਿੰਘ ਸੰਧੂ ਗੋਤ ਸੀ। ਬੋਲ ਦੱਸ ਵੀ ਅਸੀਂ ਵੀ ਜੱਟਾਂ ਤੇ ਅੱਗੋਂ ਸਾਰੀ ਗੱਲ ਪਾਸ ਅਸੀਂ ਵੀ ਜੱਟ ਆ, ਸੰਧੂਆਂ ਤੇ ਆਏ ਇੰਡੀਆ ਚੋਂ, ਲੱਦੂ ਕਲਸੀਆਂ ਤੋਂ ਉੱਠ ਕੇ ਆਏ ਆ। ਅੱਛਾ ਜ਼ਿਲ੍ਹਾ ਇਹੋ ਲਾਹੌਰ ਹੀ ਲੱਗਦਾ ਸੀ, ਤਹਿਸੀਲ ਕਸੂਰ ਹੈਗੀ ਸੀ। ਅੱਛਾ ਕਲਸੀ ਤਾਕਤ ਗਾ ਹੋ ਜਾਂਦੀ ਉਹ ਜਿਹੜੇ ਆਪਣੇ ਨਾਲ ਬੰਦੇ ਨੇ, ਨਾਲ ਦੇ ਬੰਦਿਆਂ ਦਾ ਤਾਂ ਭਾਵੇਂ ਛੋਟਾ ਪੋਸ਼ ਵੀ ਹੋਵੇ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਬੰਦਾ ਇੱਥੇ ਗਿਆ। ਹਾਂਜੀ ਠੀਕ ਹੈ ਜੀ ਹੁਣ ਤੁਸੀਂ ਸਾਡੇ ਨਾਲ ਚੱਲੋ। ਇਹ ਪਤਾ ਲਵਾ ਹੀ ਲਿਆ ਜੀ ਕਿੱਥੇ ਕਰਕੇ ਪਿੰਡ ਜਿਹੜਾ ਦੱਸਣੇ ਪਲਾਟ ਅੱਡਾ ਜੀ, ਅੱਡਾ ਪਲਾਟ ਅੱਡਾ ਪਲਾਟ ਉਹ ਜਿਹੜੇ ਮਾਂਜੂਣੀ ਪਿੰਡ ਦੱਸਦੇ ਨਾ ਆਸਲ ਤੇ ਤਾਰੋਗਿਲ ਉਹ ਕੋਲ ਅੱਡਾ ਪਲਾਟ ਅੱਡਾ ਪਲਾਟ ਹਾਂ ਲੋ ਜੀ ਪਤਾ ਲੱਗ ਗਿਆ ਹੁਣ ਉਧਰ ਨੂੰ ਚੱਲੀ ਆ ਚਲੋ ਚੱਲੀਏ ਨਹੀਂ ਖਾਣਾ ਖਾ ਗਏ ਵੀ ਹੈ ਖਾਣਾ ਕੋਈ ਨਹੀਂ ਪੱਕਾ ਪਿਆ ਨਹੀਂ ਖਾਣਾ ਨਾ ਨਾਸ਼ਤਾ ਕਰਕੇ ਸੀ ਰੋਡ ਦਾ ਹਾਂਜੀ ਪੱਤੇ ਚੱਲੀਏ ਜੀ ਹਾਂਜੀ ਹਾਂਜੀ ਚੱਲੀਏ ਰਾਣਾ ਸਾਹਿਬ ਕਿੱਥੇ ਜਾਣਾ ਹੈ ਵੇਖਣ ਸਾਰੇ ਵਾਹ ਤੁਹਾਡੇ ਵੀ ਆਲੇ ਦੁਆਲੇ ਖੜੇ ਨੇ। ਇਹ ਨਾਲੇ ਤੁਹਾਡੇ ਪੇਕਿਆਂ ਦਾ ਇਲਾਕਾ ਜੀ ਹੋਰ ਜਿੱਥੇ ਮਰਜੀ ਹੈ ਸਾਰਾ ਪੇਕਿਆਂ ਦਾ ਇਲਾਕਾ, ਜਿੱਥੇ ਮਰਜੀ ਬਹਿ ਕੇ ਚੱਲ ਚਲੋ ਪੇਕਿਆਂ ਦਾ ਨਹੀਂ ਤੇ ਖਾਣਾ ਯਾਰ ਨਾ 200 ਦਾ ਪੀ ਲਿਆ ਜੀ ਟੇਬਲ ਬਣਾਇਆ ਗੱਲ ਜੀ ਟੇਬਲ ਕਹਿੰਦੇ ਖਾਣਾ ਖਾ ਕੇ ਜਾਣਾ ਹੈਗਾ ਵੀ ਆਏ ਠੀਕ ਹੈ ਜੀ ਚਾਚਾ ਜੀ ਬਹੁਤ ਸ਼ੁਕਰੀਆ ਤੁਹਾਡਾ ਚੰਗਾ ਜੀ ਬਹੁਤ ਸ਼ੁਕਰੀਆ ਬਾਜੀ, ਬੜੀ ਖੁਸ਼ੀ ਜਿਹੜਾ ਕਮਿਸ਼ਨ ਹੋਵੇ ਨੰਬਰ ਲੈ ਜਾ ਮੇਰੇ ਬੱਚੇ ਦਾ, ਤੇ ਜਿਹੜਾ ਕੰਮ ਹੋਵੇ ਤੇ ਲੈ ਕੇ ਤੇ ਦੇ ਆਪ ਦਾ ਨੰਬਰ ਲੈ ਲਾ ਤੇ ਨੰਬਰ ਦੇ ਦੇ। ਠੀਕ ਹੈ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਕੰਮ ਹੋਵੇ ਤੁਹਾਡਾ ਕੰਮ ਹੋਵੇ ਚਲ ਠੀਕ ਹੈ ਨੰਬਰ ਲੈ ਲਓ। ਆ ਜਾਓ ਲਓ ਵੀ ਇਥੋਂ ਪਤਾ ਲੱਗ ਗਿਆ ਵੀ ਜਾਣਾ ਆਪਾਂ ਅੱਗੇ ਕਿੱਥੇ ਆ। ਪਹਿਲੋਂ ਐਗਜ਼ੈਕਟ ਪਿੰਡ ਦਾ ਨਹੀਂ ਪਤਾ, ਉਹ ਪਤਾ ਲੱਗ ਗਿਆ ਉਧਰ ਚੱਲਦੇ ਆਪਾਂ ਉਸ ਪਿੰਡ। ਸਰਦਾਰਾਂ ਦਾ ਘਰ ਹੀ ਇੱਥੇ ਹੀ ਬੋਰਡ ਸੀ, ਅੱਛਾ ਬੜੀ ਵੱਡੀ ਬੋਰਡ ਸੀ, ਸਿਰਫ ਇੱਕੋ ਘਰ ਹੀ ਸੀ। ਅੱਛਾ ਅੱਛਾ ਇਹੋ ਘਰ ਹੀ ਹੈਗਾ ਸੀ ਸਰਦਾਰਾਂ ਦਾ। ਦੇਖ ਸਕਦੇ ਆਪਾਂ ਹਾਂਜੀ ਆ ਨਹੀਂ ਹੁਣ ਤਾਂ ਜਾਣਾ ਹੈ ਜੀ। ਜਾਓ ਜੀ, ਆਓ ਵੇਖੋ, ਵੈਲਕਮ। ਇਹ ਸੰਧੂਆਂ ਦਾ ਘਰ ਸੀ। ਹਾਂਜੀ ਬਿਲਕੁਲ
ਇਹ ਇਹ ਕੋਈ ਸੀ ਹਾਂ ਸੰਧੂਆਂ ਦਾ ਘਰ ਸੀ। ਸਿੰਧੂਆਂ ਦਾ ਘਰ ਸੀ ਜੀ। ਉਹ ਆਏ ਸਨ ਤੇ ਇੱਥੇ ਮੇਰੇ ਤੁਹਾਨੂੰ ਤੋੜੀ ਲਿਆਂਦੇ ਫੌਤ ਹੋ ਗਏ ਨੇ, ਦੇਖੋ। ਉਹਨਾਂ ਨੂੰ ਪਤਾ ਸੀ ਜਿਹੜੇ ਸਾਰਾ। ਸਟਾਰਟ ਮੇਰੇ ਆਪਣਾ। ਚਾਚੇ ਹਰੀ ਵੀ ਫੌਤ ਹੋ ਗਏ ਨੇ, ਉਹਨਾਂ ਨੂੰ ਸਾਰਾ ਹੀ ਪਤਾ ਸੀ। ਹਾਂਜੀ 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 ਉਹ ਇਧਰ ਆਏ ਸਨ ਤੇ ਮੇਰੀਆਂ ਬੱਚੀਆਂ ਨੇ ਨਾ ਇੰਡੀਆ ਦਾ ਤੋਹਫੇ ਛੋਟੇ ਛੋਟੀਆਂ ਉਹ ਵਾਲਾਂ ਨੂੰ ਲਾਉਣ ਵਾਲੀਆਂ ਤੇ ਉਹਨਾਂ ਪਰ ਉਹ ਦੇਖ ਕੇ ਅੱਛਾ ਅੱਛਾ ਉਹ ਐ ਸਾਹਮਣਾ ਕਰ ਲਓ ਜੀ ਸਾਨੂੰ ਤਾਂ ਪਤਾ ਨਹੀਂ ਸੀ, ਸਾਨੂੰ ਤੁਸੀਂ ਦੱਸ ਗਓ ਅਸੀਂ ਤੁਹਾਨੂੰ ਵੈਲਕਮ ਕਰਦੇ ਤੁਹਾਨੂੰ ਅੱਛੇ ਤਰੀਕੇ ਨਾਲ। ਲਓ ਬੇਟਾ ਉਹ ਜੀ ਸਰਦਾਰ ਜੀ ਉਧਰ ਨਸਰ ਢਿੱਲੋਂ ਜੀ ਨੂੰ ਪਾਇਆ ਢੁੱਡੀ ਸਾਹਿਬ ਢਿੱਲੋਂ ਸਾਹਿਬ। ਆ ਜਾਓ। ਓ ਕੈਮਰੇ ਵਾਲੇ ਅੱਗੇ ਚੱਲ ਵੀ, ਕੈਮਰੇ ਵਾਲੇ ਅੱਗੇ ਚੱਲ। ਸਾਡਾ ਰਹੋਗੇ ਮਾਤਾ ਜੀ ਤੇ ਮੌਜਾਂ ਹੀ ਹਾਂਜੀ ਸਾਡਾ ਰਹੋਗੇ ਤੇ ਜੀ। ਅੱਛਾ ਹਾਂ ਬਹੁਤ ਵਧੀਆ ਲੱਗਾ ਇੱਥੇ ਤੇ ਆ ਕੇ ਆਪਾਂ ਬੀਜੀ ਦਾ ਪਿੰਡ ਵੇਖਿਆ, ਨਾਨਕਿਆਂ ਦਾ ਆਪਣਾ ਸਾਡਾ ਪਿੰਡ ਵੇਖਿਆ, ਬਹੁਤ ਚੰਗਾ ਲੱਗਾ ਸਾਨੂੰ। ਤੁਸੀਂ ਉਨੀ ਦੇਰ ਆਪਣੇ ਘਰ ਦੱਸ ਲਓ ਜੀ, ਕਹਿ ਲਓ। ਹਾਂਜੀ ਨਹੀਂ ਇਹ ਘਰ ਜਿਹੜਾ ਨਾ ਇਹ ਜਗ੍ਹਾ ਜਿਹੜੀ ਨਾ ਦੋ ਹਿੱਸਿਆਂ 'ਚ ਡਿਵਾਈਡ ਹੋ ਗਈ। ਹਾਂਜੀ ਹਾਂਜੀ ਦੋ ਹਾਂਜੀ ਹਿੱਸਿਆਂ 'ਚ ਅੱਧੀ ਮੇਰੇ ਕੋਲੇ, ਅੱਧੀ ਇਹ ਜਿਹੜਾ ਇਹਨਾਂ ਕੋਲ, ਅੱਛਾ ਅੱਧੀ ਇੱਧਰ ਅੱਛਾ ਅੱਧੀ ਮੇਰੇ ਕੋਲੇ, ਅੱਧੀ ਉਹ ਪਿਛਲਿਆਂ ਕੋਲੇ। ਅੱਛਾ ਇਹ ਦੋ ਹਿੱਸਿਆਂ 'ਚ ਨਾ ਡਿਵਾਈਡ ਹੋ ਗਈ ਸੀ। ਅੱਛਾ ਚਲੋ ਵੇਖ ਲੈਨੇ ਆਪਾਂ। ਹਾਂ ਜੀ ਆ ਜਾਓ, ਬਿਸਮਿਲ੍ਲਾ ਆਓ। ਹਾਂਜੀ ਇੱਕ ਮਿੰਟ ਜੀ। ਆ ਜਾਓ ਜੀ ਇੱਥੇ ਬੋਰਡ ਹੁੰਦੀ ਸੀ, ਇੱਥੇ ਅੱਛਾ ਇੱਥੇ ਬੋਰਡ ਹੁੰਦੀ ਹੈ। ਇੱਥੇ ਵੱਡੀ ਸਾਰੀ ਨਾ ਬੋਰਡ ਹੁੰਦੀ ਸੀਗੀ। ਹਾਂਜੀ ਹਾਂਜੀ ਅੱਧਾ ਘਰ ਜਿਹੜਾ ਨਾ ਉਸ ਸਾਈਡ ਤੇ ਆ, ਹਾਂਜੀ ਹਾਂਜੀ ਅੱਧਾ ਇੱਧਰ ਹੈ। ਅੱਛਾ ਅੱਧਾ ਮੇਰੇ ਕੋਲ। ਪਹਿਲਾਂ ਇੱਥੇ ਕੱਚੇ ਘਰ ਸੀ ਨਾ। ਹਾਂਜੀ ਪਹਿਲਾਂ ਇੱਥੇ ਕੱਚੇ ਘਰ ਹਾਂ ਜੀ ਸੀ। ਬਿਲਕੁਲ ਕੱਚੇ ਘਰ ਕੱਚੇ ਘਰ ਹਾਂ ਜੀ, ਸੀ, ਕੱਚੇ ਬਾਅਦ 'ਚ ਘਰ। ਹੁਣ ਬਣੇ। ਇੱਕ ਇੱਥੇ ਕਰਕੇ ਕੱਚਾ, ਹਾਂ ਜੀ ਬਾਹਰ ਚ ਬਾਅਦ ਇਹ ਚ ਬਾਅਦ 'ਚ ਬਣੇ। ਬਣੇ ਆ। ਬਾਅਦ ਚ ਇੱਥੇ ਬੋਰਡ ਹੁੰਦੀ ਸੀ, ਇੱਥੇ ਇੱਥੇ ਕਰਕੇ। ਬੋਰਡ ਹੁੰਦੀ। ਆ ਜਾਓ। ਇੱਕ ਦਫਾ ਮੈਂ ਘਰ ਨਹੀਂ ਸੀ ਹੈਗਾ, ਹਾਂਜੀ ਆਪਣੇ ਹਾਂਜੀ ਘਰ ਸਰਦਾਰ ਆਏ ਸਨ, ਤੁਹਾਨੂੰ ਪਤਾ ਹੈ? ਸਤਿ ਸ੍ਰੀ ਅਕਾਲ ਇਸ ਤਰ੍ਹਾਂ ਸਤਿ ਸ੍ਰੀ ਅਕਾਲ ਕਰਦੇ ਨੇ। ਇਹ ਨਾ ਕਿ ਤੁਹਾਨੂੰ ਕੀ ਦੇ ਕੇ ਗਈਆਂ ਚੂੜੀਆਂ ਸਿਰ ਨੂੰ ਲਾਉਣ ਵਾਲੀਆਂ ਪਿੰਨਾਂ ਦੀਆਂ? ਤੇ ਤੁਸੀਂ ਅਸੀਂ ਤੁਹਾਨੂੰ ਕੋਈ ਪਾਣੀ ਸ਼ਾਣੀ? ਨਹੀਂ ਕੋਈ ਨਹੀਂ, ਆਪਾਂ ਮਿਲ ਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਕਿ ਆਪਾਂ ਵੇਖ ਕੇ ਚੱਲੇ ਆ। ਐ ਹੀ ਘਰ ਸਨ, ਆਈ ਘਰ ਸੀ। ਇਹ ਕੱਚੀ ਜਗ੍ਹਾ ਸੀ। ਹੁਣ ਬਾਅਦ ਵਿੱਚ ਫਿਰ ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਜਿਵੇਂ ਦਾ ਉਹ ਅੱਲਾਹ ਤਾਲਾ ਦਿੰਦਾ ਗਿਆ ਲੋਕਾਂ ਨੂੰ, ਤੇ ਫਿਰ ਉਸ ਹਿਸਾਬ ਨਾਲ ਬਣਾ ਲਿਆ ਵਧੀਆ। ਹਾਂਜੀ ਇਹ ਹੈਗੀ ਸੀ 15 ਮਰਲੇ ਇੱਧਰ, 15 ਮਰਲੇ ਉੱਧਰ ਹੈ, 30 ਮਰਲੇ ਜਗ੍ਹਾ ਸੀ। 30 ਮਰਲੇ ਹੀ ਘਰ। 30 ਮਰਲੇ ਦੀ ਹਵੇਲੀ ਸੀ। ਅੱਛਾ ਇਹਦੇ ਵਿੱਚ ਇੱਕ ਬੋਰਡ ਸੀ ਬੜੀ ਵੱਡੀ ਸਾਰੀ। ਅੱਛਾ ਬੋਰਡ ਸੀ। ਹਾਂਜੀ ਹਾਂ ਇਹ ਗੋਖਾ ਸਿੰਘ ਸੰਧੂ ਸੀ। ਹਾਂਜੀ ਬਿਲਕੁਲ ਉਹੀ ਗੋਖਾ ਸਿੰਘ ਸਾਡੇ ਵੱਡੇ ਤੇ ਮਰ ਗਏ ਨੇ, ਉਹਨਾਂ ਨੂੰ ਪਤਾ ਹੈ। ਜੀਤੋ ਹੀ ਬੇਟੀ ਦਾ ਨਾਮ। ਹਾਂਜੀ ਬਿਲਕੁਲ ਹੈ, ਉਹਨਾਂ ਦਾ ਘਰ ਸੀ। ਹਾਂ ਉਹ ਘਰ। ਇੱਧਰ ਉਹਨਾਂ ਦੀਆਂ ਜ਼ਮੀਨਾਂ ਵੀ ਆ। ਜ਼ਮੀਨਾਂ ਇੱਧਰ ਸੀ। ਹਾਂਜੀ ਬਿਲਕੁਲ ਜ਼ਮੀਨਾਂ ਤੇ ਬਥੇਰੀਆਂ ਸੀ ਇਹਨਾਂ ਦੀਆਂ। ਫਿਰ ਉਦੋਂ ਅੱਗੇ ਵੀ ਇੱਕ ਦਫਾ ਨਾ ਅੱਗੇ ਵੀ ਇੱਥੋਂ ਹੋ ਕੇ ਗਏ ਨੇ। ਹਾਂ ਉਹ ਮਾਮੀ ਜੀ ਆਏ। ਹਾਂ ਸਾਡੇ ਘਰ ਮਾਮੀ ਜੀ ਆਏ ਸਾਡੇ। ਹੋ ਕੇ ਗਏ ਨੇ। ਉਦੋਂ ਮੇਰੇ ਵੱਡੇ ਜਿਉਂਦੇ ਸਨ, ਉਹਨਾਂ ਨੂੰ ਪਤਾ ਸੀ ਉਹਨਾਂ ਦੇ ਨਾਲ। ਹਾਂ ਉਹ ਫਿਰ ਮਿਲ ਕੇ ਗਏ ਸੀ ਉਦੋਂ। ਇਹ ਨਾਲ ਦੀ ਜਗ੍ਹਾ ਵੀ ਵੇਖਣੀ ਜੇ। ਹਾਂ ਉਹ ਵੀ ਵੇਖਣੀ। ਆਜੋ ਚਲੋ ਵੇਖ ਉਹ ਵੀ ਲੈ। ਤੁਹਾਨੂੰ ਵਿਖਾ ਦਿੰਦੇ। ਚਲ ਇਹ ਨਾਲ ਦੀ ਵੀ ਤੁਹਾਨੂੰ ਵਿਖਾ ਦਿੰਦੇ। ਅੱਧੀ ਜਗ੍ਹਾ ਮੇਰੇ ਕੋਲੇ ਤੇ ਅੱਧੀ ਉਹਨਾਂ ਕੋਲੇ। ਆ ਘਰ ਦੋ ਹਿੱਸਿਆਂ 'ਚ ਨਾ ਅਸੀਂ ਡਿਵਾਈਡ ਕਰ ਲਈ ਸੀ। ਇੱਥੇ ਬੋਰਡ ਸੀ। ਖੁਸ਼ੀ ਹੋਈ ਜੇ ਮਨ ਚ ਤਮੰਨਾ ਸੀ ਨਾ ਵੇਖਣੀ ਹੈ ਤੇ ਵੇਖ ਲਈ ਆ। ਹਾਂ ਘਰ ਦੀ ਇਸ ਨਾਲ ਕਰਕੇ ਬਣਾ ਲਈ। ਰੁਕੋ ਹਾਂ ਅੱਜ ਅਸੀਂ ਆਪਣੇ ਨਾਨਕਿਆਂ ਦੇ ਘਰ 'ਚ ਬੈਠੇ ਆ। ਹਾਂਜੀ ਇਹ ਤੁਹਾਡੇ ਨਾਲ ਬੜਾ ਚੰਗਾ ਲੱਗਾ ਸਾਨੂੰ। ਵਧੀਆ ਲੱਗਾ। ਹਾਂ ਬਹੁਤ ਵਧੀਆ ਲੱਗਾ ਕੀ ਖੁਸ਼ੀ ਹੋਈ ਸਾਨੂੰ। ਇੱਥੇ ਅਸੀਂ ਆਏ ਆ ਵੇਖ ਚੱਲੇ ਆ। ਵਿਹੜੇ ਦੇ ਵਿੱਚ ਫੁੱਲ ਵੀ ਲੱਗੇ ਨੇ। ਹਾਂ ਜੀਆਂ ਨੂੰ ਕਹਿ ਰਹੇ ਹਾਂ ਬਹੁਤ ਚੰਗਾ ਸਾਨੂੰ ਲੱਗਾ। ਤੁਸੀਂ ਦੱਸ ਕੇ ਆਓ ਆ ਤੇ ਫਿਰ ਤੁਹਾਨੂੰ ਚੜ ਗਈ ਉਹ। ਨਹੀਂ ਕੋਈ ਗੱਲ ਨਹੀਂ, ਬਹੁਤ ਚੰਗੀ ਗੱਲ ਹੈ। ਨਾਨੀ ਦੇ ਘਰ ਆਈ। ਦੁਬਾਰਾ ਤੋਂ ਜ਼ਰਾ ਇੱਕ ਵਾਰੀ ਕਿਵੇਂ ਹਾਂ ਹਾਂ ਬਹੁਤ ਵਧੀਆ ਲੱਗਾ। ਉਹਨਾਂ ਦੀ 110 ਸਾਲ, ਕਿਸੇ ਦੀ 100 ਸਾਲ, ਕਿਸੇ ਦੀ ਇਸ ਤਰ੍ਹਾਂ ਕਰਕੇ ਉਹ। ਹਾਂ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆ ਕੇ। ਤੇ ਅਸੀਂ ਆਪਣੇ ਨਾਨਕੇ ਆਏ, ਨਾਨਕਿਆਂ ਦੇ ਪਿੰਡ। ਬੜੀ ਖੁਸ਼ੀ ਜਿਹੜੇ ਹੋਈ। ਨਾਂ ਲੈਂਦੇ ਸੀ ਉਹ ਦੋ ਕੁ ਦੱਸਿਓ। ਇੱਕ ਆਂਦੇ ਸੀ ਦਾਰੋ। ਹਾਂ ਦਾ ਇਹ ਵੱਡੇ ਫੌਤ ਹੋ ਗਏ ਨੇ, ਅਸੀਂ ਤਾਂ ਬੱਚੇ ਆ ਉਹਨਾਂ ਦੇ, ਉਹਨਾਂ ਨੂੰ ਪਤਾ ਹੈ ਜਗ੍ਹਾ ਹੈ ਉਹਨਾਂ ਦੀ। ਇਹ 15 ਮਰਲੇ ਜਗ੍ਹਾ ਨਹੀਂ ਆਂਦੇ ਸੀ ਸਾਡੇ ਨਾਲ ਕੰਮ ਕਰਦੇ ਸੀ, ਤੇਲੀਆਂ ਦਾ ਘਰ ਸੀ ਕੋਈ। ਆਹੋ ਜੋ ਇਹ ਨਾਲ ਸੀ।
ਇਹ ਨਾਲ ਸੀ, ਇਧਰ ਬੋਰ ਸੀ, ਇਹ ਨਾਲ ਦਾ ਕਰਦੇ ਲਿਆ। ਬਾਬਾ ਨਵਾਬ ਤੇ ਦਾਰੋ ਸੀ ਉਹਨਾਂ ਦੀ ਮਾਂ ਇਹ ਉਹਨਾਂ ਦਾ ਹੀ ਇਹ ਬਾਬਾ ਇਹਨੂੰ ਆਦੇ ਸਨ। ਉਹ ਉਹਨਾਂ ਦੇ ਡੰਗਰ ਸਾਂਭਦੇ ਸੀਗੇ, ਨਵਾਬ ਜੀ ਤੇ ਦਾਰੋ ਜੀ ਉਹਨਾਂ ਦੇ ਡੰਗਰ, ਮਤਲਬ ਉਹ ਕਹਿੰਦੇ ਵੀ ਉਹਨਾਂ ਬਾਬਾ ਦੇ ਭਾਗ ਸੀ ਉਹਦੇ ਨਾਂ। ਹਾਂ ਇਹ ਜਿਹੜੇ ਆਏ ਸਨ ਅਸੀਂ ਇਹਨਾਂ ਨੂੰ ਕਹਿੰਦੇ ਸਾਂ ਪਨਾਹੀ, ਜਿੰਨਾ ਕੋਲ ਘਰ ਸੀਗਾ ਹਾਂਜੀ। ਇਹ ਉਸ ਜਗ੍ਹਾ 'ਚ ਆਏ ਸਨ, ਫਿਰ ਉਹ ਵੇਚ ਕੇ ਉਹਦੇ ਨਾਲ ਇੱਕ ਦਿਨ ਬਾਬਾ ਮਹਿਤਾਬ ਸੀਗਾ। ਹਾਂ। ਇਹ ਜਿਹੜੇ ਹੈਗੇ ਨੇ ਇਹਨਾਂ ਦੇ ਨਾਲ ਬਾਬਾ ਭਾਗਾ ਸੀਗਾ। ਮੇਰਾ ਜਿਹੜਾ ਦਾਦਾ ਉਹਦੇ ਨਾਲ ਇਲਮਦੀਨ ਸੀਗਾ। ਅੱਛਾ ਮੇਰਾ ਇੱਕ ਚਾਚਾ ਹੈ, ਉਹਦੇ ਨਾਲ ਰੀਬਖਸ਼ੀ ਫੌਤ ਹੋ ਗਿਆ। ਉਹਦੇ ਕੋਲ ਸਰਦਾਰ ਇੱਕ ਆਂਦਾ ਹੁੰਦਾ ਸੀ, ਉਹਦੇ ਕੋਲ ਤੇ ਸਾਡੇ ਸਾਰਾ ਘਰ ਵੇਖ ਕੇ ਜਾਂਦੇ ਹੁੰਦੇ ਸਨ। ਅੱਛਾ ਅੱਧੀ ਜਗ੍ਹਾ ਹੈ ਆ, ਅੱਧੀ ਆ ਤੁਸੀਂ ਜਾ ਰਹੇ ਆ। ਚਲੋ ਇਹ ਨਾਲ ਉਹ ਵੀ ਵੇਖ ਲੈਣੇ, ਉਹ ਵੀ ਵੇਖ ਲੈਣੇ, ਆ ਜਾਓ, ਉਹ ਵੀ ਵੇਖ ਲੈਣੇ, ਆ ਜਾਓ। ਘਰ ਮਿਲ ਗਿਆ। ਪਿੱਛੇ ਆ ਇਹ ਜਗ੍ਹਾ ਇੱਥੋਂ ਤੱਕ ਰਹੀ ਸੀ, ਇਹ ਵਿੱਚ ਸੀਗੀ। ਅੱਛਾ ਇਹ ਗਲੀ ਵਿੱਚ ਸੀ ਨਾ, ਤੇ ਇੱਥੇ ਬੋਰਡ ਸੀਗੇ ਇੱਥੇ। ਹਾਂਜੀ ਹਾਂਜੀ ਇਹ ਜਿਹੜੀ ਇਹਨਾਂ ਦੀ ਇੱਥੇ ਜ਼ਮੀਨ ਵੀ ਕਾਫੀ ਸੀਗੀ। ਬੇਟੇ ਹੈ ਸੀ ਜ਼ਮੀਨ, ਸਾਸੀ ਤੇ ਬੱਚੇ ਆ ਉਹਨਾਂ ਦੇ, ਸਾਨੂੰ ਨਹੀਂ ਪਤਾ। ਦੁਬਾਰਾ ਤਾਂ ਦੱਸਿਓ। ਸਾਨੂੰ ਨਹੀਂ ਪਤਾ, ਸਾਡੇ ਵੱਡਿਆਂ ਨੂੰ ਸਾਰਾ ਹੀ ਪਤਾ ਸੀ। ਤਾਂ ਵੇਖੋ ਨਾ, ਉਹਨਾਂ ਦੀ ਉਮਰ ਹੈਗੀ ਸੀ 100 ਸਾਲ ਜਿਹੜੇ ਫੌਤ ਹੋ ਗਏ ਨੇ। ਜਦੋਂ ਇੰਡੀਆ ਪਾਕਿਸਤਾਨ ਬਣਿਆ ਉਹ ਜ਼ਿੰਦਾ ਸਨ, ਤੇ ਸਾਨੂੰ ਤੇ ਪਤਾ ਹੀ ਨਹੀਂ ਹੈਗਾ ਸੀ। ਤੇ ਕੱਲ ਦੀ ਸਾਡੀ ਅਸੀਂ ਚਲੋ ਐਟਲੀਸਟ ਤੁਹਾਨੂੰ ਇਹਨਾਂ ਦੇ ਪਤਾ ਆ, ਇੰਨਾ ਵੀ ਨਹੀਂ ਕਿਸੇ ਨੂੰ ਪਤਾ। ਬੇਟੇ ਇਹ ਸਾਨੂੰ ਪਤਾ ਹੈ ਕਿ ਇਹ ਜਿਹੜਾ ਘਰ ਹੈ ਨਾ, ਇਹ ਸਰਦਾਰਾਂ ਦਾ ਸੀਗਾ। ਹਾਂਜੀ ਬਹੁਤ ਇਹ ਵਧੀਆ ਜਗ੍ਹਾ ਲੱਗਾ ਇੱਥੇ ਆ ਕੇ ਸਾਨੂੰ, ਇਹ ਘਰ ਵੇਖ ਅੱਧੀ ਲਿਆ, ਜਗ੍ਹਾ ਬਹੁਤ ਖੁਸ਼ੀ ਹੋਈ ਸਾਨੂੰ ਘਰ ਆ ਦੇਖੋ ਕੇ। ਨਾ, ਅੱਧੀ ਜਗ੍ਹਾ ਜਿਹੜੀ ਹੈ ਨਾ, ਇਹ ਹੋਰ ਕਿਸੇ ਨੇ ਲਈ ਸੀ, ਅੱਧੀ ਮੇਰੇ ਕੋਲ। ਪਰ ਓਏ ਇਹ ਸਾਰੀ ਨਾ, ਇਹ ਇੱਥੋਂ ਲਾ ਕੇ ਤੇ ਇਹ ਸਾਰੀ ਹਵੇਲੀ ਸੀਗੀ। ਅੱਛਾ ਇਹ ਇੰਜ ਕਰਕੇ ਨਾ ਬੜੀ ਵੱਡੀ ਹਵੇਲੀ ਸੀਗੀ, ਤੇ ਇੱਥੇ ਬੋਰਡ ਹੁੰਦੀ, ਬੋਰਡ ਅਸਾਂ ਵੇਖੀ ਹੈ। ਅੱਛਾ ਹਾਂਜੀ ਨਹੀਂ ਬਹੁਤ ਵਧੀਆ ਹੈ, ਬਹੁਤ ਵਧੀਆ ਜਗ੍ਹਾ। ਚਲੋ ਜਗ੍ਹਾ ਤੁਹਾਡੇ ਬਹੁਤ ਖੁੱਲੀ ਡੁੱਲੀ ਆਵੇ, ਬਹੁਤ ਵਧੀਆ। ਇਹ ਨਾ ਉਹ ਉੱਥੋਂ ਤੱਕ ਸੀਗੀ, ਹਾਂ ਉਹ ਉੱਥੋਂ ਤੱਕ। ਅੱਛਾ ਇਹ ਗਲੀ ਵੀ ਵਿੱਚੇ ਸੀਗੀ, ਇੱਥੇ ਬੋਰਡ ਸੀਗੀ। ਇਹ ਦੋ ਤਾਰੋ ਕਿੱਲਾ ਆਂਦਾ ਹੈ ਉਹ ਇਹ ਪੁਰਾਣੇ ਉੱਥੇ ਘਰ ਹੈਗੇ ਨੇ, ਇੱਥੇ ਉਹ ਘਰ ਨਹੀਂ ਸਨ ਹੈਗੇ। ਇੱਥੇ ਕੱਚੇ ਘਰ ਸਨ। ਇੱਥੇ ਕੁਝ ਉੱਥੇ ਉਹਨਾਂ ਦੇ ਚਾਚੇ ਤਾਏ ਜਿਸ ਤਰ੍ਹਾਂ ਵੱਡੇ ਬਿਲਡਿੰਗਾਂ ਨਹੀਂ ਬਣੀਆਂ ਹੋਈਆਂ, ਉਹ ਨਹੀਂ ਇੱਥੇ ਨਹੀਂ ਸੀ ਹੈਗੀਆਂ। ਆਪਣੇ ਪਿੰਡ ਨਹੀਂ, ਨਾ ਲੱਖੋਵਾਲ ਨਾ ਲੱਖੋਵਾਲ ਨਾ ਆਸਲਾਂ 'ਚ, ਆਪਣੇ ਦੋ ਪਿੰਡਾਂ 'ਚ ਕੋਈ ਨਹੀਂ ਸੀ ਹੈਗੀਆਂ। ਤੇ ਜਿਹੜੇ ਇੱਥੇ ਸਰਦਾਰਾਂ ਦੇ ਘਰ ਸਨ, ਇਹਨਾਂ ਦੇ ਬੜੇ ਅੱਛੇ ਮੁਸਲਮਾਨਾਂ ਨਾਲ ਨਾ ਬੜਾ ਪਿਆਰ ਮੁਹੱਬਤ ਸੀਗਾ। ਇਕੱਠੇ ਹੀ ਰਹਿੰਦੇ ਸੀ ਇੱਕ ਜਗ੍ਹਾ। ਇਹ ਹੀ ਘਰ ਸੀ ਸਰਦਾਰਾਂ ਦਾ, ਸਿਰਫ ਇੱਕੋ ਹੀ। ਇਸ ਪਿੰਡ ਦੇ ਵਿੱਚ ਇੱਕ ਘਰ ਆਇਆ ਸੀ ਸਰਦਾਰਾਂ ਦਾ, ਜਾਂ ਸੱਚੋ ਇੱਕ ਹੋਰ ਹੈਗਾ ਸੀ, ਪਟਿਆਲੀ ਉਧਰ ਰਹਿੰਦੇ ਸਨ। ਜਾਂ ਜਿਹੜੀ ਸਾਡੀ ਹਵੇਲੀ ਲਈ ਉਹ ਵੀ ਸਰਦਾਰਾਂ ਦੀ। ਨਹੀਂ ਇਹ ਸੰਧੂ ਸੀ, ਇਹ ਘਰ ਜਿਹੜਾ ਹੈ ਨਾ ਜੱਟ ਸਨ, ਸੰਧੂ ਜੱਟ। ਇਹ ਸਰਦਾਰ ਸੰਧੂ ਜੱਟ ਹੀ ਹਾਂ ਹੁੰਦੇ ਨੇ। ਸੰਧੂ ਹੀ। ਇਹ ਘਰ ਉਹਨਾਂ ਦਾ ਹੀ ਸੀ। ਹਾਂ ਚਲੋ ਵਧੀਆ, ਵਧੀਆ ਲੱਗਾ ਇੱਥੇ ਮਿਲ ਕੇ ਨਾ, ਬਹੁਤ ਵਧੀਆ ਲੱਗਾ। ਤੁਸੀਂ ਸਾਡੇ ਕੋਲੋਂ ਕੋਈ ਪਾਣੀ ਨਹੀਂ ਪੀਤਾ ਹੈਗਾ। ਕੋਈ ਗੱਲ ਨਹੀਂ। ਪਾਣੀ ਬਣਿਆ ਫਿਰ ਅੱਛਾ ਆ ਵੀਡੀਓ ਬਣ ਗਈ। ਹਾਂਜੀ ਸਹੀ ਗੱਲ ਹੈ, ਐਂ ਹਾਰ ਪਾਏ ਜਿਵੇਂ ਵਿਆਹ ਤੇ ਆ ਰਹੇ ਨੇ, ਜੰਜ ਲੈ ਕੇ ਜੇ ਵਿਆਹ ਵੀ ਲੈ ਕੇ ਆ ਰਹੇ ਨੇ, ਜਾਂ ਕੋਈ ਮੈਂਬਰ ਜਿੱਤ ਕੇ ਆ ਰਹੇ ਹੋ। ਸੋਨੀਆ ਦੀ ਵੀ ਬਣਾ ਦਿਓ ਵਿੱਚ। ਮੈਂਬਰ ਜਿੱਤ ਕੇ ਆ ਰਹੇ ਹੋ। ਹਾਂ ਅਸੀਂ ਨਾਨਕਿਆਂ ਪਿੰਡ ਤੋਂ ਚੱਲੇ ਆ ਸਾਰੇ। ਆਹੋ ਚੱਲੇ ਆ ਆਪਾਂ ਹੁਣ ਘਰ ਨੂੰ, ਨਾਨਕਿਆਂ ਤੋਂ। ਨਾਨਕੇ ਰੇਸ਼ਮ ਘੁੰਮਣਾ ਤੂੰ ਵੀ ਆਇਆ, ਆ ਜਾ ਆ ਰੇਸ਼ਮ ਇਧਰ ਭਾਈ। ਆ ਜਾ ਨਹੀਂ ਹੈਗਾ। ਆਹ ਰੇਸ਼ਮ ਨੂੰ ਹੈ ਹੀ ਨਹੀਂ ਆ ਕਿ ਨਾਨਕੇ ਪਿੰਡ ਜਾਵਾਂ ਮੈਂ। ਨਾਨਕਿਆਂ ਦੇ ਆਏ ਹੋ ਤੁਸੀਂ। ਫੋਟੋ ਵੀ ਖਿੱਚਦੇ। ਹਾਂ ਖਿੱਚਦੇ। ਭਾਜੀ ਤੁਸੀਂ ਵੀ ਕਿੱਥੇ ਜੇ? ਆ ਜਾਓ ਤੁਸੀਂ, ਆ ਜਾਓ ਤੁਸੀਂ ਵੀ, ਆਓ। ਨਾਨੀ ਨੂੰ ਭੇਜਣ ਵਾਸਤੇ ਵੀਡੀਓ ਬਣਾਈ ਅੰਦਰੋਂ। ਹਾਂ ਘਰ ਦੀ ਵੀਡੀਓ ਬਣਾਈ ਅੰਦਰੋਂ। ਸਾਰੀ ਬਣਾਈ ਜੀ, ਉਹ ਤਾਂ ਖੁੱਲੀ ਜਗ੍ਹਾ ਹੋ ਜਾਏਗੀ, ਅੱਗੇ ਹੋ ਜਾਏਗੀ, ਆ ਮੈਂ ਕਿੱਥੇ ਆਇਆ ਅੱਗੇ ਹੋ ਜਾਂਦੀ। ਆ ਜਾਓ। ਚਲੋ ਜੀ। ਆਓ ਜੀ, ਗੱਡੀਆਂ ਮੁੜੋ ਜੀ। ਚਲੋ ਕਾਦਰ ਸਾਹਿਬ ਨੰਬਰ ਦੇ, ਨੰਬਰ ਲੈ ਲਾ ਆ ਰੇਸ਼ਮ। ਨੰਬਰ ਇਹਨਾਂ ਦਾ ਲੈ ਲਓ। ਬਹੁਤ ਸ਼ੁਕਰੀਆ ਤੁਹਾਡਾ। ਠੀਕ ਸਰ, ਬਹੁਤ ਮਿਹਰਬਾਨੀ ਸਰ। ਠੀਕ ਹੈ ਜੀ। ਰੇਸ਼ਮ ਨੰਬਰ ਲੈ। ਅੱਛਾ ਜੀ, ਮਾਲ ਲੈ ਲੱਗੇ। ਮਕਬੂਲ ਲੈਂਡ ਹੈ ਇਹ? ਹੈ ਰੇਸ਼ਮ ਕੀ ਨਾਂ ਲੈਂਡ ਹੈ ਇਹ? ਉਹਨਾਂ ਨਾਂ ਕੀ? ਦਾਰੋ ਤੇ ਨਵਾਬ। ਨਵਾਬ ਤੇ ਦਾਰੋ। ਮੇਰੀ ਉਮਰ ਦਾ ਨਹੀਂ ਪਤਾ ਹੈਗਾ। ਬਾਰਾ ਦਾਰੋ ਮੇਰੇ ਵਾਲਦ ਦਾ ਨਾਮ ਜਨਰਦੀਨ। ਨਹੀਂ ਦਾਰੋ ਕਿੰਦਾ ਨਾਂ ਸੀ ਜਿਹੜੇ ਇੱਥੇ ਸੀ ਰਹਿੰਦੇ? ਦਾਰਾ ਉਹ ਮੇਰੇ ਤਾਏ ਦੀ ਧੀ ਸੀ, ਰੂੜੇ ਦੀ। ਅੱਛਾ ਤਾਏ ਦੀ ਧੀ ਸੀ। ਹਾਂ ਰੂੜੇ ਦੀ ਤਾਏ, ਮੇਰੇ ਤਾਏ ਰੂੜੇ ਦੀ ਧੀ। ਅੱਛਾ ਹਾਂ ਪਹਿਲੇ ਇੱਕ ਮੇਰਾ ਉਹਨਾਂ ਦੇ ਘਰ ਦੇ ਦਾ ਨਾਂ ਕੀ ਸੀ? ਉਹਦੇ ਘਾਟੇ ਦਾ ਨਾਮ ਹੈਗਾ ਸੀ ਰੂੜਾ।
ਨਹੀਂ ਰੂੜਾ ਨਹੀਂ ਉਹ ਤੇ ਹੋਰ ਨਾਂ ਲੈਂਦੇ ਬੀਜੀ ਕੀ ਨਾਂ ਲੈਂਦੇ ਨਵਾਬ ਕੋਈ ਨਹੀਂ ਇੱਕ ਨਾ ਸੰਦੀਪ ਸੀ ਇੱਕ ਨਾ ਮਤਾਬ ਇੱਕ ਦੇ ਨਾਲ ਚੰਨਨਦੀਨ ਅੱਛਾ ਇੱਕ ਨਾ ਇਹ ਇੰਡੀਆ ਚ ਆਏ ਸਨ ਇਹ ਇੰਡੀਆ ਚ ਆਏ ਸਨ ਇਹ ਆਣ ਕੇ ਇਹ ਸਰਦਾਰਾਂ ਦੀ ਜਗ੍ਹਾ ਦੇ ਵਿੱਚ ਇਹ ਬੈਠੇ ਮੇਰੇ ਮਾਂ ਪਿਓ ਆਣ ਕੇ ਇੱਧਰ ਹੀ ਬੈਠੇ ਅੱਛਾ ਅੱਛਾ ਕਿਹੜੇ ਪਿੰਡੋਂ ਆਏ ਸੀ ਇਹ ਕਿਹੜੇ ਗੁਰਦਾਸਪੁਰ ਦਾ ਪਤਾ ਨਹੀਂ ਕਿਹੜੇ ਪਿੰਡ ਦਾ ਮੈਨੂੰ ਤਾਂ ਪਤਾ ਨਹੀਂ ਨਾਮ ਇੱਥੇ ਜਿਹੜੇ ਸਰਦਾਰ ਕੇ ਆਏ ਸੀ ਤੁਹਾਡੀ ਮੁਲਾਕਾਤ ਹੋਈ ਸੀ ਕਿਸੇ ਨਾਲ ਅਸੀਂ ਤਾਂ ਬੱਚੇ ਹਾਂ ਸਾਨੂੰ ਪਤਾ ਹੀ ਨਹੀਂ ਆ ਮੇਰੇ ਸਾਡੇ ਨਾਲ ਹੋਈ, ਮੇਰੇ ਘਰ ਆਏ ਦਾ ਹੁਣ ਤੁਹਾਡਾ ਵੇਖਿਆ ਇਹਨਾਂ ਨੇ ਤਾਂ ਜਗ੍ਹਾ ਵੇਚ ਗਿਆ ਨਾ ਉਹ ਜਗ੍ਹਾ ਦੀ ਸਾਡੇ ਨਾਲ ਘਰ ਆਏ ਕਿੰਨਾ ਆ ਫਿਰ ਵੀ ਉਹ ਹੁੰਦਾ ਨਾ ਕਿ ਯਾਦਾਂ ਜੁੜੀਆਂ ਹੁੰਦੀਆਂ ਆ ਯਾਦਾਂ ਜੁੜੀਆਂ ਹੁੰਦੀਆਂ ਕੋਡ ਜਿਹੜੀ ਸੀ ਨਾ ਹਾਂ। ਅਸੀਂ ਐਡੇ ਡੇ ਹੁੰਦੇ ਸਾਂ ਜਦੋਂ ਕੋਡ ਕਿਨਾਂ ਸਾਡੀ ਤਾਈ ਨੇ ਪਟਾਈ ਹੈ ਅੱਛਾ ਬੋਰਡ ਬੜੀ ਵੱਡੀ ਬੋਰਡ ਅੱਛਾ ਵੱਡੀ ਇਹ ਜਦੋਂ ਦੋ ਹਿੱਸੇ ਚ ਜਗ੍ਹਾ ਡਿਵਾਈਡ ਹੋਈ ਹੈ ਉਦੋਂ ਬੋਰਡ ਉਦੋਂ ਬੋਰਡ ਪੁੱਟੀ ਗਈ ਇਹ ਸਾਡੇ ਵੱਡੇ ਜਿਹੜੇ ਸੀ ਉਹ ਕਿਨਾਂ ਦੇ ਉਹਨਾਂ ਨੂੰ ਪਤਾ। ਉਦੋਂ ਗੱਡਾ ਗੁੱਡਾ ਲੰਘਦੀਆਂ ਨੇ ਉਹ ਤਾਂ ਸਾਨੂੰ ਆਹੋ ਪਤਾ ਉਦੋਂ ਨਹੀਂ। ਅਸੀਂ ਤੇ ਜੰਮੇ ਵੀ ਨਹੀਂ ਸੀ ਮੇਰੀ 1963 ਦੀ ਤਰੀਕ ਦਾ ਛੇ ਦੀ ਵੀ ਮੇਰਾ ਤਾਂ 1963 ਆ ਇਹਨੇ ਇੰਨੀ ਆਂਦੇ ਇੱਥੇ ਲਾਗੇ ਬੰਨੇ ਸਜਾਦੇ ਝੋਨੇ ਲੱਗਦੇ ਸੀ ਨਿਆਈਆਂ ਹੁੰਦੀਆਂ ਸੀ ਆ ਨਿਆਈਆਂ ਹੁੰਦੀਆਂ ਸਾਡੇ ਸੀ ਸਾਰੇ ਵਗਦੇ ਹੀ ਪੈਲੀ ਵਗਦੀਆਂ ਹੀ ਪੈਲੀਆਂ ਤੇ ਲਾਗੇ ਝੋਨੇ ਲੱਗਦੀ ਸੀ ਇੱਥੋਂ ਤੱਕ ਹਾਂ ਤੇ ਉਹ ਆਂਦੇ ਇੱਥੇ ਲਾਗੇ ਝੋਨੇ ਲੱਗਦੇ ਸਾਡੇ ਸੋਸਾਇਟੀਆਂ ਬਣ ਗਈਆਂ ਹਾਂ ਝੋਨਾ ਹੀ ਲੱਗਦਾ ਹੁੰਦਾ ਸੀ ਹਾਂ ਹਾਂ ਸਾਰੇ ਪੈਲੀਆਂ ਵਗ ਪੈਲੀਆਂ ਸੀ ਸਾਰੀਆਂ ਪੈਲੀਆਂ ਹੀ ਸੀ ਹੁਣ ਸੋਸਾਇਟੀ ਬਣ ਗਈ ਹੁਣ ਸੁਸਾਇਟੀ ਬਣ ਗਈ ਹਾਂ ਚਲੋ ਜੀ ਹਾਂ। ਬੜੀ ਮਿਹਰਬਾਨੀ ਬਹੁਤ ਚਲੋ, ਸ਼ੁਕਰੀਆ ਬੜਾ ਚੰਗਾ ਚੰਗਾ ਲੱਗਿਆ ਜੀ ਬੜੀ ਮਿਹਰਬਾਨੀ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਠੀਕ ਹੈ ਜੀ ਇਸ ਪਿੰਡ ਅਸਲ ਨੂੰ ਵੇਖਣ ਤੋਂ ਫੌਰਨ ਬਾਅਦ ਅਸੀਂ ਇਹਨਾਂ ਦੇ ਦੂਸਰੇ ਪਿੰਡ ਤਾਰੋ ਗਿੱਲ ਅਸਲ ਚਲੇ ਗਏ ਜਿੱਥੇ ਜਾ ਕੇ ਇਹਨਾਂ ਦੇ ਫੈਮਿਲੀ ਦੇ ਸਾਰੇ ਜੀਆਂ ਦਾ ਪਤਾ ਲੱਗ ਗਿਆ ਜਿਹੜੇ ਨਾਂ ਲੈਂਦੇ ਸਨ ਬਜ਼ੁਰਗ ਉੱਥੇ ਸਾਨੂੰ ਇੱਕ ਬਜ਼ੁਰਗ 115 ਸਾਲ ਦੇ ਮਿਲ ਗਏ ਸਨ ਤੇ ਆਓ ਤੁਹਾਨੂੰ ਹੁਣ ਉਸ ਪਿੰਡ ਵਿੱਚ ਮੈਂ ਲੈ ਚੱਲਦਾ ਤੇ ਹੋਪਫੁਲੀ ਇਹ ਵੀਡੀਓ ਤੁਹਾਨੂੰ ਵਧੀਆ ਲੱਗਾ ਹੈਗਾ ਕੁਝ ਜਿਹੜਾ ਸਾਡਾ ਨੈਕਸਟ ਵੀਡੀਓ ਹੋਏਗਾ ਉਹ 'ਚ ਤੁਸੀਂ ਵੇਖ ਸਕੋਗੇ ਕਿ ਵਲੌਗ ਸਾਡਾ ਵਾਵਾ ਲੰਮਾ ਹੋ ਗਿਆ ਤੇ ਅਗਲਾ ਵੀਡੀਓ ਕਿਸ ਤਰ੍ਹਾਂ ਦਾ ਹੋਏਗਾ ਉਹ ਵੀ ਤੁਹਾਨੂੰ ਕੁਛ ਨਾ ਕੁਛ ਮੈਂ ਹਾਈਲਾਈਟਸ ਉਹਦੀਆਂ ਇਸ ਤੋਂ ਫੌਰਨ ਬਾਅਦ ਹੋਣਾ ਤੇ ਦੂਜਾ ਵੀਡੀਓ ਤੁਸੀਂ ਸਾਡੇ ਅਗਲੇ ਵਲੌਗ 'ਚ ਕੱਲ ਵੇਖ ਸਕੋਗੇ ਵਾਹ ਬਾਈ ਹਾਂ ਦਰਬਾਰਾ ਸਿੰਘ ਵਾਹ ਵਾਹ ਜਾਣਦੇ ਸੀਗੇ ਜਾਣਦੇ ਸੀਗੇ ਦਰਬਾਰਾ ਸਿੰਘ ਨੂੰ। ਬਿਲਕੁਲ ਜਾਣਦੇ ਸਾਂ ਚੰਗੇ ਭਲੇ ਉਹਨਾਂ ਦੇ ਹੱਥਾਂ 'ਚ ਟੁੱਕਰ ਖਾਦਾ ਹੈ ਉਹਨਾਂ ਦੀ ਬੀਵੀਆਂ ਕੋਲੋਂ ਟੁੱਕਰ ਖਾਦਾ ਹੈ ਜਾਣਨਾ ਮੈਂ ਸਭ ਨੂੰ ਵੇਖੇ ਸਰ